ਲੱਗੀ ਸੀ ਉਹਦਾ ਆਪਰੇਸ਼ਨ ਹੋਇਆ, ਨਹੀਂ ਸਰਜਰੀ ਹੋਈ। ਇਸ ਜ਼ਖਮ ਦੀ ਸਰਜਰੀ ਹੋਈ ਹੈ ਕਿਉਂਕਿ ਮੁਰਦਾ ਜਿਹੜਾ ਨਾ ਗੋਸ਼ਤ ਮੁਰਦਾ ਵੇ ਨਾ, ਉਹਨਾਂ ਨੇ ਜ਼ਿੰਦਾ ਹਿੱਸੇ ਨਾਲ ਉਹਨੂੰ ਵਿੱਚੋਂ ਮਸਲਨ ਗੋਸ਼ਤ ਕੱਢ ਛੜਿਆ ਤੇ ਚਮੜੀ ਗੋਸ਼ਤ ਜ਼ਿੰਦੇ ਹਿੱਸੇ ਨਾਲ ਜੋੜ ਕੇ ਤੇ ਉਹਨਾਂ ਬਰਾਬਰ ਕੀਤੀ ਹੈ। ਅੱਛਾ। ਇਹ ਲੱਤਾਂ ਤੇ ਇੰਜ ਜਿਵੇਂ ਸੋਟੀਆਂ ਉਹ ਬਣ ਜਾਂਦੀਆਂ, ਲੱਕੜੀਆਂ ਜਿਹੀਆਂ ਵਾਂਗੂ ਬਣ ਗਈਆਂ ਨੇ। ਇਹ ਮੈਂ ਹੁਣ ਤੁਹਾਨੂੰ ਇੰਜ ਹੱਥ ਪਿਆ ਲਾਣਾ, ਤੁਹਾਨੂੰ ਮਹਿਸੂਸ ਹੁੰਦਾ ਪਿਆ? ਪਤਾ ਹੀ ਨਹੀਂ, ਵੱਢ ਵੀ ਸੜੋਗੇ ਤੁਸੀਂ ਹੱਥ ਲਾ ਕੇ ਇਹਨੂੰ ਲੱਤ ਨੂੰ ਸੁੱਟ ਸੜੋ, ਮੈਨੂੰ ਨਹੀਂ ਪਤਾ ਲੱਗਣਾ। ਮੈਂ ਵੇਖਣਾ ਤੇ ਫਿਰ ਮੈਨੂੰ ਪਤਾ ਲੱਗਣਾ ਕਿ ਮੈਂ ਮਸਲਨ ਮੇਰੀ ਲੱਤ ਨਾਲ ਹੈ ਕਿ ਨਹੀਂ ਹੈ। ਕਿ ਮੈਂ ਇੱਕ ਐਸੇ ਸ਼ਖਸ ਦੇ ਕੋਲ ਮੌਜੂਦ ਹਾਂ ਇਸ ਟਾਈਮ ਜਿਨ੍ਹਾਂ ਨੂੰ 14 ਸਾਲ ਹੋ ਗਏ ਨੇ ਮੰਜੀ ਦੇ ਉੱਤੇ। ਤੁਹਾਨੂੰ ਪਿਸ਼ਾਬ ਦੀ ਨਾਲੀ ਲੱਗੀ? ਸ਼ੁਰੂ ਤੋਂ ਲੱਗੀ ਹੈ ਜਨਾਬ। ਅੱਛਾ ਜੀ ਹਰਕਤ ਹੀ ਕੋਈ ਨਹੀਂ ਨਾ ਘੁੰਮਣ ਸਾਹਿਬ ਬਈ ਜੂੰ ਪਹਾੜੀ ਤੋਂ ਮੈਂ ਡਿੱਗਾ ਵਾਂ ਤੇ ਮਸਲਨ ਇਸ ਤੋਂ ਥੱਲੇ ਜਿਹੜਾ ਹਿੱਸਾ ਇਹਨਾਂ ਨੂੰ ਤੁਸੀਂ ਵੱਢ ਵੀ ਸੜੋ ਨਾ ਤੇ ਇਹਨੂੰ ਕੋਈ ਪਤਾ ਨਹੀਂ ਕਿ ਨਾਲ ਹੈ ਕਿ ਨਹੀਂ ਹੈ। ਪਿਸ਼ਾਬ ਆਪਣੇ ਆਪ ਮਸਲਨ ਜਿਹੜਾ ਨਾ ਚੱਲਦਾ ਪਿਆ, ਮੈਨੂੰ ਨਹੀਂ ਹਰਕਤ ਹੈ ਕਿ ਚੱਲਦਾ ਪਿਆ ਨਹੀਂ ਚੱਲਦਾ ਪਿਆ, ਮਸਲਨ ਮੈਨੂੰ ਕੋਈ ਪਤਾ ਨਹੀਂ ਹੈ। ਤੁਸੀਂ ਕਿੰਨੀ ਦੇਰ ਤੋਂ ਮੰਜੀ ਤੇ ਹੋ? ਮੈਂ ਮੁਹਤਰਮ 14 ਸਾਲ ਹੋ ਗਏ ਨੇ ਮੈਨੂੰ ਮਸਲਨ ਚਾਰਪਾਈ ਤੇ। ਡਾਕਟਰਾਂ ਜਿਹੜਾ ਹੈ ਨਾ ਇਲਾਜ ਕਰ ਸੜੇ ਆ, ਕੋਈ ਮਸਲਾ ਨਹੀਂ ਹੁੰਦਾ ਨੇ ਕਿ ਇਹਦਾ ਹੱਲ ਕੋਈ ਹੱਲ ਹੀ ਕੋਈ ਨਹੀਂ ਹੈ। ਰੀੜ੍ਹ ਦੀ ਹੱਡੀ ਦੇ ਵਿੱਚ ਜਿਹੜਾ ਮੇਰਾ ਤੰਦ ਆ ਉਹ ਹਰਾਮ ਮਗਜ਼ ਮੇਰਾ ਜਿਹੜਾ ਉਹ ਕੱਟਣ ਗਏ ਆ। ਲੱਕੜੀਆਂ ਕੱਟਦਿਆਂ ਹੋਇਆਂ ਜੰਗਲ ਦੇ ਵਿੱਚੋਂ ਸੱਟ ਲੱਗੀ। ਸੱਟ ਇੰਜ ਦੀ ਲੱਗੀ ਕਿ ਹਰਾਮ ਮਗਜ਼ ਰੀੜ੍ਹ ਦੀ ਹੱਡੀ ਦੇ ਵਿੱਚ ਸੱਟ ਲੱਗ ਗਈ। ਉਹ ਸੱਟ ਲੱਗਣ ਤੋਂ ਬਾਅਦ ਜਿਸਮ ਦਾ ਥੱਲੜਾ ਹਿੱਸਾ ਕੰਮ ਕਰਨਾ ਛੱਡ ਗਿਆ। ਫਿਰ ਬੱਚੇ ਸਨ ਛੋਟੇ ਛੋਟੇ, ਉਹਨਾਂ ਦੀ ਪਰਵਰਿਸ਼ ਕਰਨੀ, ਉਹਨਾਂ ਦੀ ਮਤਲਬ ਰੋਟੀ ਰੋਜ਼ੀ ਦਾ ਬੰਦੋਬਸਤ ਕਰਨਾ। 14 ਸਾਲ ਤੋਂ ਇਹ ਭਾਈ ਯਾਰੀ ਮੰਜੀ ਤੇ ਨੇ। ਨਿਜ਼ਾਮ ਇਸੇ ਤਰ੍ਹਾਂ ਹੀ ਔਖਿਆਂ ਸੌਖਿਆਂ ਜਿਵੇਂ ਕਿਵੇਂ ਚੱਲਦਾ ਰਿਹਾ। ਲੇਕਿਨ ਹੁਣ ਇਹ ਆਉਂਦੇ ਨੇ ਪਏ ਕਿ ਮੇਰਾ ਦਿਲ ਹੈ ਕਿ ਮੈਂ ਬੱਚਿਆਂ ਨੂੰ ਪੜ੍ਹਾਈ ਛਡਾ ਛੱਡਾਂ ਕਿਉਂਕਿ ਮੈਂ ਅਫੋਰਡ ਨਹੀਂ ਕਰ ਸਕਦਾ। ਲੇਕਿਨ ਮੇਰੇ 3 ਬੱਚੇ ਨੇ ਪੜ੍ਹਦੇ ਪਏ ਨੇ, ਲੇਕਿਨ ਹੁਣ ਉਹਨਾਂ ਦਾ ਜ਼ਿਆਦਾ ਮੁਸ਼ਕਲ ਟਾਈਮ ਇਸ ਵਾਸਤੇ ਕਿ ਉਹ ਵੱਡੀਆਂ ਕਲਾਸਾਂ 'ਚ ਨੇ। ਲੇਕਿਨ ਹੁਣ ਮੇਰਾ ਦਿਲ ਇਹ ਹੈ ਕਿ ਮੈਂ ਛਡਾ ਸਕਾਂ ਪੜ੍ਹਾਈ ਕਿਉਂਕਿ ਮੈਂ ਹੁਣ ਪੜ੍ਹਾ ਨਹੀਂ ਸਕਦਾ। ਮੇਰੀ ਅਪੀਲ ਹੈ ਕਿ ਤੁਸੀਂ ਅਗਰ 10 5 ਜੋ ਵੀ ਸਦਕਾ ਅਤਿਆਤ ਫਤਰਾਨਾ ਜ਼ਕਾਤ ਜੋ ਵੀ ਕੱਢਦੇ ਹੋ ਉਹ ਆਪਣੇ ਮਜ਼ਦੂਰ ਭਾਈ ਨੂੰ ਭੇਜੋ ਤਾਂ ਕਿ ਮੈਂ ਆਪਣੀ ਰੋਟੀ ਰੋਜ਼ੀ ਵੀ ਖਾ ਸਕਾਂ, ਮੈਂ ਆਪਣਾ ਇਲਾਜ ਵੀ ਕਰਵਾ ਸਕਾਂ, ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਵੀ ਜਾਰੀ ਕਰ ਸਕਣਾ। ਅੱਲਾ ਪਾਕ ਦੇ ਸਦਕੇ ਤੁਹਾਨੂੰ पता नहीं कितना नवाजन के कितना नहीं, लेकिन मैं मजबूर हाँ। तो मैं जनाब वैस घूमन सियालकोटी साहब की बुलाया। अल्लाह मेरे को मीडिया वाले बनना चाहते हैं लेकिन मैं नहीं बनवाना चाहता क्योंकि मैनू पता कि किससे मैनू लभना ही कुछ नहीं है। इन्हां दा जिहड़ा ट्रीटमेंट चलदा पिया, जिहड़ा इन्हां दा इलाज चलदा पिया, इन्हां ने अपनी सर्जरी कराई सी। वो सर्जरी दा मतलब 6 साल बाद टाइम खत्म हो जाना है। डॉक्टरां ने कहा सी कि दोबारा तुहानूं सर्जरी करानी पैनी। ਇਹ जो तुसीं वेख रहे हो ਇਹ ਹੀ ਸਰਜਰੀ ਹੈ। ਹੁਣ ਟਾਈਮ ਖਤਮ ਹੋ ਚੁੱਕਿਆ ਇਹਨਾਂ ਦਾ। ਇਹਨਾਂ ਨੇ ਦੁਬਾਰਾ ਫਿਰ ਸਰਜਰੀ ਕਰਾਣੀ ਹੈ ਲਾਹੌਰ ਗੁਰਕੀ ਹਸਪੀਟਲ, ਲਾਹੌਰ ਗੁਰਕੀ ਹਸਪੀਟਲ 'ਚ ਇਹਨਾਂ ਨੇ ਸਰਜਰੀ ਕਰਾਣੀ। ਉਹਦੇ ਵਾਸਤੇ ਇਹਨਾਂ ਨੂੰ ਬੜੇ ਸਾਰੇ ਤਾਵਨ ਦੀ ਜ਼ਰੂਰਤ ਹੈ। ਅਸੀਂ ਅੱਜ ਸਪੈਸ਼ਲੀ ਟਾਈਮ ਕੱਢ ਕੇ ਇਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਸਾਂ। ਆਜਜ਼ਾਨਾ ਆਪਣੀ ਤਰਫੋਂ ਤੋਹਫਾ ਲੈ ਕੇ ਇਹਨਾਂ ਦੇ ਕੋਲ ਆਏ ਹਾਂ ਕਿਉਂ ਕਿ ਸਾਡਾ ਹੱਕ ਬਣਦਾ ਕਿ ਅਸੀਂ ਇਸ ਤਰ੍ਹਾਂ ਦੀਆਂ ਜੀਆਂ ਦੀ ਮਿਲ ਕੇ ਮਦਦ ਕਰੀਏ ਤਾਂ ਕਿ ਅੱਲਾ ਸਾਡੇ ਤੇ ਆਪਣੀ ਰਹਿਮਤ ਕਰੇ, ਆਪਣਾ ਕਰਮ ਔਰ ਫਜ਼ਲ ਕਰੇ। ਆਮੀਨ। ਔਰ ਇਹ ਜੋ ਤੁਸੀਂ ਵੇਖ ਰਹੇ ਹੋ ਮਤਲਬ ਪਿਸ਼ਾਬ ਵਾਲੀ ਨਾਲੀ ਲੱਗੀ ਹੈ, ਇਸੇ ਤਰ੍ਹਾਂ ਇਹ ਪੈਰ ਤੁਸੀਂ ਵੇਖ ਰਹੇ ਹੋ ਕਿ ਇਹ ਕੁਦਰਤੀ ਸੱਟ ਲੱਗਣ ਤੋਂ ਬਾਅਦ ਪੈਰ ਇੰਜ ਮੁੜ ਚੁੱਕੇ ਨੇ ਕਿ ਇਹ ਮਤਲਬ ਨਾ ਸਿੱਧੇ ਹੋ ਸਕਦੇ ਨੇ। ਲੱਤਾਂ ਇੰਜ ਨੇ ਜਿਵੇਂ ਸੋਟੀਆਂ ਲੱਕੜੀਆਂ ਹੁੰਦੀਆਂ ਨੇ, ਸੁੱਕ ਗਈਆਂ ਨੇ। ਥੱਲੜਾ ਧੜ, ਇੱਥੋਂ ਥੱਲੜਾ ਧੜ ਬਿਲਕੁਲ ਕੰਮ ਹੀ ਨਹੀਂ ਕਰਦਾ। ਚਾਹੇ ਉਹਨੂੰ ਕੋਈ ਹੱਥ ਲਾਉਂਦਾ, ਕੋਈ ਉੱਤੇ ਚੀਜ਼ ਮਾਰਦਾ, ਮਤਲਬ ਉਹ ਬੇਜਾਨ ਹੋ ਚੁੱਕਿਆ। ਇਸ ਤਰ੍ਹਾਂ ਨਾਂ ਦਾ ਹੀ ਬਸ ਨਾਲ ਹੈ ਥੱਲੇ। ਅਗਰ ਕੋਈ ਲਾਹੌਰ ਗੁਰਕੀ ਹਸਪੀਟਲ ਤੋਂ ਇਲਾਜ ਕਰਵਾ ਕੇ ਦੇ ਸਕਦਾ ਤੇ ਉਹ ਇਲਾਜ ਕਰਵਾ ਦੇ, ਯਾਨੀ ਸਰਜਰੀ ਕਰਵਾ ਦੇ। अगर कोई सारा इलाज ये सर्जरी नहीं करवा सकता तो जिन्ना हो सके इस मजूर इंसान की हैल्प मदद करो ताकि वो सर्जरी करा लैन। ए जो असी समान लैके राशन लैके इन्हां दी खिदमत दे विच हाज़र होए हाँ, ये समान किन्ना करे, इहदे नाल किन्ना क निज़ाम जिहड़ा ना वो चलदा। एक घर दा, एक फैमिली दा किन्ना खर्च हुंदा, कितने अखराजात हुंदे ने।
ਵੇਖਣ ਵਾਲੇ ਨੂੰ ਅਗਰ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ, ਕੋਈ ਕਹਿਣਾ ਚਾਹੁੰਦੇ ਹੋ, ਕਿਉਂਕਿ ਲੱਖਾਂ ਲੋਕ ਇਸ ਵੇਲੇ ਤੁਹਾਨੂੰ ਜੀ ਵੇਖ ਰਹੇ ਬੇਸ਼ੱਕ ਬੇਸ਼ੱਕ। ਤੇ ਮੈਂ ਸਰ ਸਭ ਤੋਂ ਪਹਿਲਾਂ ਤਾਂ ਕਮਲ ਸਾਹਿਬ ਤੁਹਾਨੂੰ ਬਹੁਤ ਜ਼ਿਆਦਾ ਤੁਹਾਡਾ ਮਸ਼ਕੂਰ ਹਾਂ। ਆਂਦੇ ਨੇ ਕਿ ਇਨਸਾਨ ਦੀ ਮੂੰਹ ਤੇ ਨਹੀਂ, ਵੈਸੇ ਵੀ ਮੈਂ ਤਾਰੀਫ ਨਹੀਂ ਕਰਦਾ, ਲੇਕਿਨ ਤੁਹਾਨੂੰ ਅੱਲਾਹ ਪਾਕ ਨੇ ਅਗਰ ਭੇਜਿਆ ਤੇ ਇਨਸਾਨੀਅਤ ਦੀ ਖਾਤਰ ਭੇਜਿਆ, ਮਸੀਹਾ ਬਣਾ ਕੇ ਭੇਜਿਆ ਗਰੀਬਾਂ ਵਾਸਤੇ। ਤੇ ਅੱਲਾਹ ਪਾਕ ਤੁਹਾਨੂੰ ਜਨਾਬ ਹੋਰ ਖੁਸ਼ੀਆਂ ਜ਼ਿਆਦਾ ਦੇਣ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖਣ। ਅੱਲਾਹ ਭਾਈ ਪਾਕ ਮਨਜ਼ੂਰ, ਮੈਂ ਨਾ ਇੱਕ ਦਿਲ ਦੇ ਵਿੱਚ ਤਈਆ ਕਰ ਲਿਆ। ਜੀ ਜੀ ਵੇਖੋ ਮਰ ਤੇ ਇੱਕ ਦਿਨ ਉਂਝ ਵੀ ਜਾਣਾ ਹੀ। ਬੇਸ਼ੱਕ ਬੇਸ਼ੱਕ। ਜਦੋਂ ਜ਼ਿੰਦਾ ਰਹਿੰਦਿਆਂ ਹੋਇਆਂ ਜੀ ਜੀ ਅਗਰ ਸਾਡੇ ਕੋਲੋਂ ਕਿਸੇ ਨੂੰ ਫਾਇਦਾ ਨਹੀਂ ਜੀ ਬੇਸ਼ੱਕ। ਤੇ ਸਾਡੇ ਮਰ ਜਾਣ ਦੇ ਨਾਲ ਕਿਸੇ ਦਾ ਨੁਕਸਾਨ ਵੀ। ਨੁਕਸਾਨ ਵੀ ਕੋਈ ਨਹੀਂ, ਇਹ ਗੱਲ। ਮੈਂ ਫਿਰ ਆਪਣੇ ਦਿਲ ਦੇ ਵਿੱਚ ਇਹ ਇਰਾਦਾ ਕਰ ਲਿਆ ਕਿ ਜਿਹੜੀ ਬਕਾਇਆ ਜ਼ਿੰਦਗੀ ਹੈ ਨਾ, ਜੀ ਜੀ ਉਹ ਇਨਸਾਨੀਅਤ ਦੀ ਖਿਦਮਤ ਦੇ ਵਿੱਚ ਹੀ ਗੁਜ਼ਰੇ। ਆਮੀਨ। ਅੱਲਾਹ ਪਾਕ ਤੁਹਾਨੂੰ ਜਨਾਬ ਜਜ਼ਾ ਦੇਣ, ਅੱਲਾਹ ਮਿਸ਼ਨ ਤੁਹਾਡਾ ਪੂਰਾ ਕਰਨ। ਅੱਲਾਹ ਪਾਕ ਜਨਾਬ ਤੁਸੀਂ ਮੈਨੂੰ ਯਾਦ ਕੀਤਾ, ਤੁਸੀਂ ਮੈਨੂੰ ਆਪਣਾ ਸੂਰਤ ਹਾਲ ਸਿਚੁਏਸ਼ਨ ਦੱਸੀ। ਜੀ ਜੀ ਮਤਲਬ ਤੁਸੀਂ ਕੋਈ ਇੱਕ ਹਮੇਮਾਨ ਦੇ ਨਾਲ ਰਾਬਤਾ ਕੀਤਾ ਬਿਲਕੁਲ ਜੀ। ਜੀ ਬਿਲਕੁਲ। ਤੇ ਜੇ ਮਤਲਬ ਮੈਂ ਅੱਲਾਹ ਪਾਕ ਦੀ ਜ਼ਾਤ ਦੇ ਦਿੱਤੇ ਦੇ ਵਿੱਚੋਂ ਦੇਣਾ ਤੇ ਇਹਦੇ ਚ ਮੇਰਾ ਵੀ ਕੀ ਕਮਾਲ।